ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 8 ਜੂਨ ਦਿਨ ਬੁੱਧਵਾਰ ਅਤੇ ਸ਼ਾਮ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਯੂਬਾ ਸਿਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕਾਂਸਨ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ, ਬਲਦੇਵ ਸਿੰਘ ਧਾਲੀਵਾਲ ਰੀਨੋ, ਦਲਬੀਰ ਸਿੰਘ ਗਿੱਲ ਲਾਈਵੋ ਅਤੇ ਸਤਨਾਮ ਸਿੰਘ ਗਿੱਲ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਬਲਦੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਉੜਤਾ ਪੰਜਾਬ ਦੇ ਲਈ ਜਿਹੜੀ ਸੁਣਵਾਈ ਆ ਅੱਜ ਹਾਈਕੋਰਟ ਦੇ ਵਿੱਚ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਜੀ ਉਹ ਬਹੁਤ ਤੂਲ ਫੜ ਗਿਆ। ਮੇਰੇ ਖਿਆਲ ਤੁਸੀਂ ਕਵਰ ਜਿਹੜਾ ਜੀ ਬਾਕੀ ਵੀ ਜਿਹੜੇ ਨੇ ਉਹ ਕਰ ਰਹੇ ਹੋਣੇ ਆ ਜੀ, ਕਿ ਜਿਹੜੀ ਪੂਰੀ ਇੰਡਸਟਰੀ ਆ ਉਹ ਪਿੱਠ ਦੇ ਉੱਤੇ ਆ ਗਈ ਹੈ ਜੀ ਇਸ ਫਿਲਮ ਦੇ। ਮੇਰਾ ਖਿਆਲ ਜਿਹੜਾ ਜੀ ਇੱਧਰ ਜਾਂ ਉੱਧਰ ਦਾ ਫੈਸਲਾ ਹੋਣਾ, ਔਰ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਮੁਸੀਬਤ ਖੜੀ ਹੋ ਗਈ ਆ, ਜਿਹੜੇ ਕਹਿੰਦੇ ਆ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਮੋਦੀ ਦਾ ਚਮਚਾ ਕਹਿੰਦੇ ਆ, ਪਹਿਲਾਜ ਪਹਿਲਾਨੀ, ਉਹਨਾਂ ਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਉਹ ਵੱਡੀ ਖੜੀ ਹੋ ਗਈ ਹੈ। ਕਿਉਂਕਿ ਇੰਡਸਟਰੀ ਇਹ ਕਹਿ ਰਹੀ ਹੈ ਕਿ ਪਹਿਲਾਂ ਤਾਂ ਇਸ ਬੰਦੇ ਨੂੰ ਕੱਢੋ, ਫੈਸਲਾ ਜਿਹੜਾ ਫਿਲਮ ਵਾਲਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਕਰਾਂਗੇ ਕਿ ਇਹਦਾ ਕੀ ਹੋਣਾ ਚਾਹੀਦਾ। ਹੁਣ ਇਹ ਮਾਮਲਾ ਜਿਹੜਾ ਜੀ ਚਲੇ ਗਿਆ ਅਦਾਲਤ ਦੇ ਵਿੱਚ, ਔਰ ਜਿਹੜੀ ਬੰਬੇ ਹਾਈ ਕੋਰਟ ਆ ਉਹਦੇ ਵਿੱਚ ਅੱਜ ਤੋਂ ਜਿਹੜੀ ਹੈ ਜੀ ਇਸ ਸੰਬੰਧੀ ਸੁਣਵਾਈ ਜਿਹੜੀ ਹੈ ਜੀ ਉਹ ਸ਼ੁਰੂ ਹੋਊਗੀ। ਬੰਬੇ ਹਾਈ ਕੋਰਟ ਤੋਂ ਇਹਨਾਂ ਹੁਕਮਾਂ ਨੂੰ ਚੁਣੌਤੀ ਦੇਣ ਤੋਂ ਪਹਿਲਾਂ ਸਮਾਂ ਜਿਹੜਾ ਜੀ ਉਹ ਮੰਗਿਆ ਗਿਆ ਸੀ, ਜਿਹਨੂੰ ਅਦਾਲਤ ਨੇ ਪ੍ਰਵਾਨ ਕਰਦਿਆਂ ਇਸ ਮਸਲੇ ਦੇ ਉੱਤੇ ਅੱਜ ਤੋਂ ਜਿਹੜਾ ਜੀ ਸੁਣਵਾਈ ਕਰਨ ਦਾ ਫੈਸਲਾ ਕੀਤਾ। ਅਨੁਰਾਗ ਕਸ਼ਯਪ ਦੀ ਫਿਲਮ ਨਿਰਮਾਣ ਕੰਪਨੀ ਫੈਂਟਮ ਫਿਲਮਜ਼ ਨੇ ਹਾਈ ਕੋਰਟ ਦੇ ਵਿੱਚ ਅਰਜ਼ੀ ਜਿਹੜੀ ਸੀ ਉਹ ਦਾਖਲ ਕਰਕੇ ਸਮੀਖਿਆ ਕਮੇਟੀ ਦੀ ਫਿਲਮ ਦੇ ਵਿੱਚੋਂ ਪੰਜਾਬ ਦਾ ਜ਼ਿਕਰ ਹਟਾਉਣ ਤੇ ਕੱਟ ਲਾਉਣ ਦਾ ਸੁਝਾਅ ਦੇਣ ਵਾਲੇ ਹੁਕਮਾਂ ਦੀ ਕਾਪੀ ਜਿਹੜੀ ਉਹ ਮੰਗੀ ਸੀਗੀ। ਬਾਅਦ ਦੇ ਵਿੱਚ ਸੁਣਵਾਈ ਦੌਰਾਨ ਫੈਂਟਮ ਫਿਲਮਜ਼ ਨੇ ਜਸਟਿਸ SC ਧਰਮ ਅਧਿਕਾਰੀ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੂੰ ਦੱਸਿਆ ਸੀਗਾ ਕਿ ਉਹ ਆਪਣੀ ਪਟੀਸ਼ਨ ਦੇ ਵਾਸਤੇ ਜਿਹੜਾ ਜੀ 1 ਦਿਨ ਦਾ ਸਮਾਂ ਚਾਹੁੰਦੇ ਨੇ। ਸੁਣਵਾਈ ਭਾਵ ਕਿ ਇਹਦੇ ਉੱਤੇ ਕੱਲ ਹੀ ਜਿਹੜਾ ਜੀ ਉਹ ਹੋ ਸਕਦੀ ਸੀਗੀ, ਪਰ ਇਹ ਅੱਜ ਤੋਂ ਜਿਹੜੀ ਹੈ ਜੀ ਇਹਦੇ ਉੱਤੇ ਸ਼ੁਰੂ ਹੋਊਗੀ। ਦੂਜੇ ਪਾਸੇ ਜਿਹੜਾ ਸੈਂਸਰ ਬੋਰਡ ਮੁਖੀ ਹੈ ਪਹਿਲਾਜ ਮਹਿਲਾਨੀ, ਜੋ ਮੈਂ ਦੱਸਿਆ ਕਿ ਉਹਦੇ ਉੱਤੇ ਇਸ ਵੇਲੇ ਹੈ ਜੀ ਸਭ ਤੋਂ ਜ਼ਿਆਦਾ ਜਿਹੜੇ ਆ ਜੀ ਉਹ ਹਮਲੇ ਹੋ ਰਹੇ ਨੇ, ਕੀਤੇ ਉਹਨਾਂ ਦੇ ਵੱਲੋਂ ਜਾ ਰਹੇ ਨੇ ਜਿਨ੍ਹਾਂ ਦੇ ਕਿਸੇ ਟਾਈਮ ਉਹ ਸਾਥੀ ਰਹੇ ਨੇ। ਕਿਉਂਕਿ ਪਹਿਲਾਜ ਮਹਿਲਾਨੀ ਦਾ ਪਿਛੋਕੜ ਵੀ ਜਿਹੜਾ ਜੀ ਉਹ ਮੁੰਬਈ ਫਿਲਮ ਇੰਡਸਟਰੀ ਦੇ ਵਿੱਚੋਂ ਹੀ ਆ, ਔਰ ਉਹਨਾਂ ਨੂੰ ਇਹ ਅਹੁਦਾ ਕਿਉਂ ਮਿਲਿਆ ਇਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਡਾਕੂਮੈਂਟਰੀ ਜਿਹੜੀ ਬਣਾਈ ਸੀ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ, ਉਹਦੇ ਇਨਾਮ ਦੇ ਉਹਨਾਂ ਨੂੰ ਸੈਂਸਰ ਬੋਰਡ ਦਾ ਮੁਖੀ ਲਾਇਆ ਗਿਆ ਸੀਗਾ ਜੀ। ਔਰ ਜਿਹੜਾ ਬਿਆਨ ਦੇ ਕੇ ਉਹ ਫਸੇ ਨੇ ਉਹ ਇਹ ਹੈ ਕਿ ਉਹਨਾਂ ਨੇ ਇਹ ਕਹਿਤਾ ਜੀ ਕਿ ਆਮ ਆਦਮੀ ਪਾਰਟੀ ਨੇ ਇਹਦੀ ਫੰਡਿੰਗ ਕੀਤੀ ਹੈ, ਇਸ ਤਰ੍ਹਾਂ ਦਾ ਮੈਂ ਕੁਝ ਸੁਣਿਆ। ਹੁਣ ਪ੍ਰੋਡਿਊਸਰ ਡਾਇਰੈਕਟਰ ਜਿਹੜੀ ਐਸੋਸੀਏਸ਼ਨ ਆ ਉਹ ਕਹਿੰਦੀ ਜਾਂ ਤਾਂ ਇਹਦਾ ਸਬੂਤ ਦਿਓ ਜਾਂ ਫਿਰ ਮਾਫੀ ਮੰਗੋ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਸ ਦੇ ਉੱਤੇ ਬਣੀ ਹੋਈ ਹੈ ਵੀ ਹੀ ਮੂਵੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਮਾਮਲਾ ਆ, ਜਿਸ ਦੇ ਉੱਤੇ ਪਹਿਲਾਂ ਨੈਸ਼ਨਲ TV ਚੁੱਪ ਧਾਰ ਕੇ ਬੈਠਾ ਸੀ, ਹੁਣ ਗਰਮਾ ਗਰਮ ਡਿਬੇਟ ਵੀ ਉੱਤੇ ਹੁੰਦੇ ਆ, ਲਗਾਤਾਰ ਛਾਇਆ ਪਿਆ ਆ। ਐਕਚੁਅਲੀ ਜੀ ਇਹ ਉਹ ਹੈ ਕਿ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਜੇ ਸਾਲਾਂ ਦੀ ਆਪਾਂ ਗੱਲ ਕਰੀਏ, ਜਿਹੜਾ ਚੈਨਲ ਬੋਲਿਆ ਉਹ ਫਿਰ ਲੱਭਿਆ ਨਹੀਂ ਕਿੱਧਰ ਨੂੰ ਗਿਆ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਇਹ ਮਾਮਲਾ ਚੁੱਪ ਚਾਂ ਦੇ ਵਿੱਚ ਹੀ ਸੀਗਾ, ਕਿਉਂਕਿ ਇੰਨਾ ਕੁਝ ਪੰਜਾਬ ਦੇ ਵਿੱਚ ਹੋਇਆ। ਸਮੇਂ-ਸਮੇਂ ਤੇ ਇਹ ਮੁੱਦੇ ਉੱਭਰਦੇ ਜ਼ਰੂਰ ਰਹੇ, ਪਰ ਜਿਹੜਾ ਜੀ ਇਹਨਾਂ ਨੂੰ ਜਿਹੜੀ ਬਣਦੀ ਥਾਂ ਸੀਗੀ ਖਾਸ ਤੌਰ ਦੇ ਉੱਤੇ ਡਰੱਗ ਇਸ਼ੂ ਨੂੰ ਕਦੀ ਨੈਸ਼ਨਲ ਮੀਡੀਆ ਨੇ ਨਹੀਂ ਦਿੱਤੀ, ਉਹ ਇਗਨੋਰ ਉਹਨੇ ਕੀਤਾ ਜੀ ਪੰਜਾਬ ਨੂੰ, ਕਦੀ ਵੀ ਇਹਨੂੰ ਬਣਦੀ ਥਾਂ ਨਹੀਂ ਦਿੱਤੀ। ਹੁਣ ਇੰਨਾ ਜ਼ਰੂਰ ਹੋਇਆ ਕਿ ਇਸ ਫਿਲਮ ਦਾ ਜਿਹੜਾ ਵਿਵਾਦ ਛਿੜਿਆ, ਉਹਦੀ ਵਜ੍ਹਾ ਕਰਕੇ ਅੱਜ ਤੁਸੀਂ ਕੋਈ ਚੈਨਲ ਜਿਹੜਾ ਜੀ ਔਨ ਕਰ ਲਓ ਨੈਸ਼ਨਲ, ਉਹਦੇ ਉੱਤੇ ਇਹਦੇ ਸਬੰਧ ਦੇ ਵਿੱਚ ਡਿਬੇਟ ਫਿਲਮ ਦੇ ਸਬੰਧ 'ਚ ਤਾਂ ਹੋ ਰਹੀ ਆ, ਉਹ ਵੱਖਰੀ ਗੱਲ ਆ।
ਜੋ ਕੁਝ ਬਾਕੀ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਚੈਨਲ ਦੇ ਉੱਤੇ ਉਹ ਚੱਲ ਰਹੀਆਂ ਨੇ, ਉਹ ਕਹਾਣੀਆਂ ਜਿਹੜੀਆਂ ਆਪਾਂ ਜੇ ਪੰਜਾਬੀ ਰੇਡੀਓ USA ਦੇ ਉੱਤੇ ਪਿਛਲੇ ਬਹੁਤੇ ਨਹੀਂ ਤਾਂ 3 ਸਾਲਾਂ ਤੋਂ ਤਾਂ ਕੰਟੀਨਿਊਸ ਜਿਹੜਾ ਜੀ ਉਹ ਕਰ ਰਹੇ ਆ। ਜੀ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ, ਅੱਜ ਇਹ ਚੈਨਲ ਦਿਖਾ ਰਹੇ ਨੇ ਕਿ ਮੋਗੇ ਦੇ ਵਿੱਚ ਕਿੰਨੇ ਪਰਿਵਾਰ ਇਹਦੀ ਜਕੜ ਦੇ ਵਿੱਚ ਨੇ। ਚੈਨਲ ਵਿਖਾ ਰਹੇ ਨੇ ਕਿ ਦੌਲੇ ਵਾਲਾ ਪਿੰਡ ਦੇ ਵਿੱਚ 35 ਲੱਖ ਰੁਪਏ ਦੀ ਡਰੱਗ ਇੱਕ ਦਿਨ ਦੇ ਵਿੱਚ ਵਿਕ ਜਾਂਦੀ ਆ। ਚੈਨਲ ਇਹ ਵੀ ਦਿਖਾ ਰਹੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਵਿਧਵਾਵਾਂ ਦੀ ਇੱਕ ਕਾਲੋਨੀ ਹੈ ਜਿੱਥੇ ਬੰਦਾ ਹੀ ਕੋਈ ਨਹੀਂ ਰਿਹਾ। ਵੱਡੇ ਵੱਡੇ ਘਰ ਜਿਹੜੇ ਨੇ ਉਹ ਦਿਖਾ ਰਹੇ ਨੇ ਕਿ ਕਿਵੇਂ ਡਰੱਗ ਦੀ ਲਪੇਟ ਦੇ ਵਿੱਚ ਪਿੰਡਾਂ ਦੇ ਪਿੰਡ ਜਿਹੜੇ ਜੀ ਉਹ ਉਜੜ ਗਏ। ਜਿਹੜੀਆਂ ਇਹ ਨਾ ਸਿਰਫ ਚੈਨਲਾਂ ਦੇ ਉੱਤੇ ਬਲਕਿ ਜਿਹੜੀਆਂ ਅੰਗਰੇਜ਼ੀ ਦੀਆਂ ਪ੍ਰਮੁੱਖ ਅਖਬਾਰਾਂ ਨੇ ਉਹਨਾਂ ਨੇ ਮੁੱਖ ਪੰਨਿਆਂ ਦੇ ਉੱਤੇ ਇਹਨਾਂ ਖਬਰਾਂ ਨੂੰ ਜਿਹੜੀ ਆ ਜੀ ਉਹ ਜਗ੍ਹਾ ਦਿੱਤੀ ਆ। ਜਿਹੜੇ ਸਾਰੇ ਇਹ ਕਹਿ ਰਹੇ ਨੇ ਕਿ ਫਿਲਮ ਦਾ ਵਿਰੋਧ ਕੋਈ ਹੱਲ ਨਹੀਂ ਆ, ਵਿਰੋਧ ਕਰਨਾ ਤੇ ਡਰੱਗ ਦਾ ਵਿਰੋਧ ਜਿਹੜਾ ਜੀ ਉਹ ਕਰੋ। ਕੁਝ ਇੰਗਲਿਸ਼ ਦੀਆਂ ਅਖਬਾਰਾਂ ਨੇ ਇਹ ਵੀ ਲਿਖਿਆ ਕਿ ਡਰੱਗ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਵਿਰੁੱਧ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਜਿਹੜੇ ਡਰੱਗ ਯੂਜ਼ ਕਰਨ ਵਾਲੇ ਨੇ ਉਹਨਾਂ ਨੂੰ ਧਰ ਲਿਆ ਜਾਂਦਾ। ਤੋ ਇਹ ਜਿਹੜੀਆਂ ਖਬਰਾਂ ਨੇ ਆਈ ਥਿੰਕ ਬੜੀ ਦੇਰ ਪਹਿਲਾਂ ਜੇ ਕਿਤੇ ਇਹ ਨੈਸ਼ਨਲ ਮੀਡੀਆ ਦੇ ਉੱਤੇ ਇੰਨਾ ਜਿਹੜਾ ਜੀ ਉਹ ਇਸ਼ੂ ਆ ਜਾਂਦਾ ਸ਼ਾਇਦ ਪੰਜਾਬ ਦੇ ਕੁਝ ਪੁੱਤ ਜਿਹੜੇ ਸੀ ਉਹ ਬਚ ਜਾਂਦੇ। ਪਰ ਗੱਲ ਇਹ ਆ ਕਿ ਅਜੇ ਵੀ ਇਹਨੂੰ ਜਿਹੜੇ ਡਿਫੈਂਡ ਕਰਨ ਵਾਲੇ ਆ ਉਹ ਅਜੇ ਵੀ ਕਹੀ ਜਾਂਦੇ ਆ ਕਿ ਡੋਂਟ ਡੀਫੇਮ ਪੰਜਾਬ, ਭਾਵੇਂ ਪੰਜਾਬ ਨੂੰ ਬਦਨਾਮ ਨਾ ਕਰੋ। ਉਹ ਅਜੇ ਵੀ ਸਮਝਦੇ ਆ ਕਿ ਇਹ ਪੰਜਾਬ ਦੀ ਜਿਹੜੀ ਆ ਜੀ ਉਹ ਬਦਨਾਮੀ ਆ। ਘਰਾਂ ਦੇ ਘਰ ਜਿਹੜੇ ਜੀ ਉਹ ਉਜੜ ਗਏ, ਸਿਵਿਆਂ ਦੇ ਵਿੱਚ ਬਲਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਅੱਜ ਵੀ ਘੱਟ ਹੋਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀਆਂ। ਉਹ ਕਹਿੰਦੇ ਜੀ ਕਿ ਕਿਸੇ ਇੱਕ ਬੰਦੇ ਦੇ ਸਿਰਿੰਜ ਲਾਉਂਦਿਆਂ ਫੋਟੋ ਲੱਭ ਗਈ ਤੇ ਇਹ ਉਹਨੂੰ ਪ੍ਰਮੋਟ ਕੀਤੀ ਜਾਂਦੇ ਨੇ। ਸ਼ਾਇਦ ਉਹਨਾਂ ਨੇ ਨਾ ਕਦੀ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ, ਨਾ ਉਹ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਦੇਖਣਗੇ ਕਿ ਮਾਪਿਆਂ ਦੇ ਤਾਂ ਹੰਝੂ ਜਿਹੜੇ ਆ ਉਹ ਵੀ ਸੁੱਕ ਗਏ ਆ। ਤੇ ਪਿਛਲੇ ਦਿਨ ਇੱਕ ਲੀਡਰ ਨੇ ਗੱਲ ਕਹੀ ਸੀ ਵੀ ਹੁਣ ਚਿੱਟੇ ਦੀ ਵਜ੍ਹਾ ਕਰਕੇ ਚਿੱਟਾ ਕੱਪੜਾ ਵੀ ਮੁੱਕ ਗਿਆ ਕੱਫਣ ਵਾਲਾ, ਹੁਣ ਤਾਂ ਰਹਿਮ ਕਰੋ। ਇਹ ਮੁੱਦਾ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਛਾਇਆ ਹੋਇਆ। ਜੋ ਕੁਝ ਹੋ ਗਿਆ, ਜਿੰਨਾ ਕੁਝ ਹੋ ਗਿਆ, ਅੱਜ ਵੀ ਜੇ ਕਿਤੇ ਇਸ ਪਾਸੇ ਵੱਲ ਨੂੰ ਗੱਲ ਤੁਰ ਪਏ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਆ ਤਾਂ ਕੁਝ ਹੋ ਸਕਦਾ, ਪਰ ਅਜੇ ਇਸ ਪਾਸੇ ਵੱਲ ਨੂੰ ਗੱਲ ਤੁਰੀ ਨਹੀਂ। ਅਜੀ ਰਿਐਲਿਟੀ ਇਹ ਹੈ ਜੀ, ਨੀਤ ਜਿਹੜੀ ਆ ਜੀ ਇਸ ਪਾਸੇ ਨੂੰ ਬਿਲਕੁਲ ਨਹੀਂ ਹੈਗੀ। ਅੱਗੇ ਵਧੀਏ ਬਲਤੇਜ ਮੰਨੂ ਜੀ ਵੀ ਸੈਕਟਰੀਏਟ ਖਾਲੀ, ਮੁੱਖ ਮੰਤਰੀ ਹੁਣਾਂ ਨੇ ਕਹਿੰਦੇ ਜੀ ਕਮਾਨ ਸਾਂਭ ਲਈ ਚੋਣਾਂ ਲਈ। ਇੱਕ ਜਿਹੜਾ ਨਾ ਜੀ ਮੁੱਦਾ ਜਿਹੜਾ ਇੱਥੇ ਖਬਰ ਹੈ ਜੀ ਉਹ ਚੱਲ ਰਹੀ ਆ, ਹਾਲਾਂਕਿ ਉਹਦੀ ਪੁਸ਼ਟੀ ਅਜੇ ਅਧਿਕਾਰਤ ਤੌਰ ਦੇ ਉੱਤੇ ਨਹੀਂ ਹੋ ਰਹੀ ਕਿ ਜਿਹੜੇ ਚੋਣ ਅਧਿਕਾਰੀ ਨੇ ਉਹਨੇ ਇਹ ਇਸ਼ਾਰਾ ਕੀਤਾ ਜੀ ਨੇ ਕਿ ਜਿਹੜੀਆਂ ਚੋਣਾਂ ਨੇ ਉਹ ਦਸੰਬਰ ਮਹੀਨੇ ਦੇ ਵਿੱਚ ਪੰਜਾਬ 'ਚ ਹੋ ਸਕਦੀਆਂ ਨੇ ਜੀ, ਤੇ ਜਿਹੜਾ ਸਤੰਬਰ ਮਹੀਨੇ ਦੇ ਵਿੱਚ ਕੋਈ 15 ਸਤੰਬਰ ਦੇ ਨੇੜੇ ਤੇੜੇ ਚੋਣ ਜ਼ਾਬਤਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਲੱਗ ਸਕਦਾ। ਵੈਸੇ ਇਹੋ ਜਿਹਾ ਇਸ਼ਾਰਾ ਜਿਹੜੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕੀਤਾ ਸੀਗਾ 2 ਦਿਨ ਪਹਿਲਾਂ, ਜਿਹੜੀ ਉਹਨਾਂ ਨੇ ਵਰਕਰਾਂ ਦੀ ਇੱਕ ਮੀਟਿੰਗ ਲਾਈ ਸੀਗੀ ਇੱਥੇ ਚੰਡੀਗੜ੍ਹ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਜਿਹੜੇ ਵਰਕਰ ਨੇ ਉਹਨਾਂ ਨੂੰ ਕਮਰ ਕੱਸੇ ਕੱਸ ਲੈਣੇ ਚਾਹੀਦੇ ਨੇ ਕਿਉਂਕਿ ਚੋਣਾਂ ਜਿਹੜੀਆਂ ਜੀ ਉਹ ਛੇਤੀ ਹੋ ਸਕਦੀਆਂ ਨੇ, ਭਾਵ ਕਿ ਦਸੰਬਰ ਮਹੀਨੇ ਦਾ ਇਸ਼ਾਰਾ ਉਹਨਾਂ ਨੇ ਵੀ ਕੀਤਾ ਸੀਗਾ ਜੀ। ਇਸ ਵਜ੍ਹਾ ਕਰਕੇ ਜਿਹੜਾ ਸੈਕਟਰੀਏਟ ਤਾਂ ਵੈਸੇ ਕਈ ਮਹੀਨਿਆਂ ਤੋਂ ਹੀ ਖਾਲੀ ਆ। ਮੁੱਖ ਮੰਤਰੀ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ 2 ਦਿਨ ਜਿਹੜੇ ਮੰਤਰੀ ਨੇ ਉਹ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਜ਼ਰੂਰ ਬਹਿਣ ਤਾਂ ਕਿ ਕੰਮ ਕਰਵਾਉਣ ਆਉਂਦੇ ਲੋਕ ਜਿਹੜੇ ਨੇ ਉਹ ਖੱਜਲ ਨਾ ਹੋਣ। ਇਹਦੇ ਉੱਤੇ ਕਿਸੇ ਨੇ ਕੋਈ ਕੰਨ ਜਿਹੜਾ ਜੀ ਉਹ ਨਹੀਂ ਧਰਿਆ। ਕੋਈ ਮੰਤਰੀ ਜਿਹੜਾ ਜੀ ਉਹ ਇਹਨਾਂ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਨਹੀਂ ਬੈਠ ਰਿਹਾ। ਮੰਤਰੀਆਂ ਨੇ ਕੀ ਬੈਠਣਾ, ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਵੀ ਆਪਣੇ ਦਫ਼ਤਰ ਦੇ ਵਿੱਚ ਨਹੀਂ ਬੈਠ ਰਹੇ। ਜਿਹੜੇ ਮਾੜੇ ਮੋਟੇ ਕੰਮਕਾਜ ਨੇ ਉਹ ਆਪਣੇ ਘਰ ਤੋਂ ਉੱਥੋਂ ਜਿਹੜੀ ਡਾਇਰੈਕਸ਼ਨ ਆ ਉਹ ਦੇ ਕੇ ਮੁੜ ਕੇ ਫੇਰ ਹਲਕੇ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਂਦੇ ਨੇ। ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਸੰਗਤ ਦਰਸ਼ਨ ਕਰ ਰਹੇ ਨੇ। ਉਹਨਾਂ ਨੇ ਜਿਹੜੀ ਇਹ ਕਮਾਨ ਹੈ ਇਲੈਕਸ਼ਨਾਂ ਦੀ ਸੰਭਾਲੀ ਹੋਈ ਹੈ ਜੀ ਆਪ। ਹਾਂ, ਇਸ ਵੇਲੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹ ਗੈਰ ਹਾਜ਼ਰ ਨੇ ਪੰਜਾਬ ਦੇ ਵਿੱਚੋਂ, ਉਹ ਛੁੱਟੀਆਂ ਕੱਟਣ ਗਏ ਨੇ ਔਰ ਜਿਹੜਾ 19 ਤਰੀਕ ਨੂੰ ਤਕਰੀਬਨ ਜਿਹੜਾ ਜੀ ਉਹ ਵਾਪਸ ਆਉਣਗੇ। ਪਰ ਗੈਰ ਹਾਜ਼ਰੀ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਡਟੇ ਹੋਏ ਨੇ ਸਵੇਰ ਤੋਂ ਸ਼ਾਮ ਤੱਕ। ਜੀ ਜੀ ਜੀ। ਅਗਲੀ ਗੱਲ ਕਰੀਏ, ਕਿਸਾਨ ਮੋਰਚਿਆਂ ਦੇ ਵਿੱਚ ਬੱਚੇ ਵੀ ਸ਼ਾਮਿਲ ਹੋ ਰਹੇ ਨੇ। ਇਹ ਐਕਚੁਅਲੀ ਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੋ ਗਈਆਂ ਜੀ ਛੁੱਟੀਆਂ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ। ਜਿਹੜੇ ਤਾਂ ਅਮੀਰ ਲੋਕ ਨੇ ਜਾਂ ਜਿਹੜੇ ਸ਼ਹਿਰੀ ਜਿਹੜੇ ਲੋਕ ਨੇ ਉਹ ਤਾਂ ਛੁੱਟੀਆਂ ਕੱਟਣ ਦੇ ਵਾਸਤੇ ਚਲੇ ਗਏ ਜੀ ਪਹਾੜਾਂ ਵੱਲ ਨੂੰ ਜਾਂ ਫਿਰ ਆਪੋ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਘੁੰਮਣ ਫਿਰਨ ਦੇ ਵਾਸਤੇ। ਹੁਣ ਜਿਹੜੇ ਵਿਚਾਰੇ ਜ਼ਿਮੀਂਦਾਰਾਂ ਦੇ ਬੱਚੇ ਨੇ ਉਹਨਾਂ ਦੇ ਮਾਂ ਪਿਓ ਜਿਹੜੇ ਮੋਰਚਿਆਂ ਦੇ ਵਿੱਚ ਬੈਠੇ ਨੇ, 15 ਦਿਨ ਹੋ ਗਏ ਜੀ ਇਹ ਪੱਕਾ ਮੋਰਚਾ ਜਿਹੜਾ ਜੀ ਉਹ ਲੱਗਿਆ ਹੋਇਆ ਬਠਿੰਡੇ ਦੇ ਵਿੱਚ।
ਇਹ ਜਿਹੜੇ ਬੱਚੇ ਨੇ ਮਾਪਿਓ ਜਿਹੜੇ ਪਹਿਲਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜ ਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਦੇ ਸਨ, ਹੁਣ ਕਿਉਂਕਿ ਇਹ ਬੱਚੇ ਘਰ ਨੇ ਉਹ ਵੀ ਨਾਲ ਹੀ ਆਪਣੇ ਮਾਪਿਓ ਦੇ ਇਸ ਮੋਰਚੇ ਦੇ ਵਿੱਚ ਆਪਣਾ ਹੋਮਵਰਕ ਲੈ ਕੇ ਜਿਹੜਾ ਜੀ ਆਣ ਕੇ ਬੈਠੇ ਨੇ ਉੱਥੇ ਦਰੀਆਂ ਦੇ ਉੱਤੇ ਬਹਿ ਕੇ ਇੱਕ ਮੋਰਚਾ ਸ਼ਾਮਲ ਨੇ ਜੀ, ਦੂਸਰਾ ਉੱਥੇ ਬਹਿ ਕੇ ਜਿਹੜਾ ਜੀ ਇਹ ਜਿਹੜਾ ਆਪਣਾ ਹੋਮਵਰਕ ਵੀ ਜਿਹੜਾ ਉਹ ਕੀ ਜਾ ਰਹੇ ਨੇ। ਇਹਨਾਂ ਬੱਚਿਆਂ ਨੂੰ ਨਹੀਂ ਪਤਾ ਕਿ ਉਹ ਮੋਰਚੇ ਦੇ ਵਿੱਚ ਕਿਉਂ ਬੈਠੇ ਨੇ, ਉਹਨਾਂ ਦੇ ਮਾਪੇ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਦਾ ਭਵਿੱਖ ਕੀ ਹੈ, ਇਹਨਾਂ ਬੱਚਿਆਂ ਦਾ ਜਿਹੜਾ ਉਹ ਭਵਿੱਖ ਕੀ ਹੈ, ਉਹਨਾਂ ਨੂੰ ਇਨਸਾਫ ਜਿਹੜਾ ਉਹ ਮਿਲੂਗਾ ਜਾਂ ਨਹੀਂ, ਇਸ ਸਭ ਗੱਲ ਤੋਂ ਜਿਹੜਾ ਜੀ ਉਹ ਅਣਜਾਣ ਜਿਹੜੇ ਇਹ ਬੱਚੇ ਨੇ ਉਹ ਇਸ ਵੇਲੇ ਇਸ ਮੋਰਚੇ ਦੇ ਵਿੱਚ ਸਵੇਰੇ ਆਉਂਦੇ ਨੇ, ਉੱਥੇ ਆਪਣਾ ਬਹਿ ਕੇ ਹੋਮਵਰਕ ਕਰਦੇ ਨੇ ਤੇ ਸ਼ਾਮ ਨੂੰ ਜਿਹੜਾ ਜੀ ਉਹ ਘਰਾਂ ਨੂੰ ਜਾਂਦੇ ਨੇ। ਇਹ ਉਹਨਾਂ ਕਿਸਾਨਾਂ ਦੇ ਹੀ ਬੱਚੇ ਨੇ ਜੀ ਜਿਹੜੇ ਇਸ ਮੋਰਚੇ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਮਜਬੂਰੀ ਤਹਿਤ ਹੀ ਕਹਿ ਲਓ ਇਹ ਬੱਚੇ ਜਿਹੜੇ ਜੀ ਇਸ ਮੋਰਚੇ ਦਾ ਪਾਰਟ ਬਣੇ ਹੋਏ ਨੇ। ਜੀ ਜੀ ਅੱਗੇ ਵਧਦੇ ਹਾਂ। ਸ਼ਰਾਬ ਦੇ ਠੇਕੇਦਾਰਾਂ ਦੀ ਕੁੱਟ ਦੀ ਭੇਂਟ ਚੜ੍ਹਿਆ ਇੱਕ ਨੌਜਵਾਨ। ਐਕਚੁਅਲੀ ਇਹ ਤਾਂ ਰੋਜ਼ ਦਾ ਹੀ ਤਕਰੀਬਨ ਜਿਹੜਾ ਜੀ ਉਹ ਵਰਤਾਰਾ ਹੋ ਗਿਆ। ਮੈਂ ਪਹਿਲਾਂ ਵੀ ਇੱਕ ਦਿਨ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਜਿਹੜੀਆਂ ਇੱਥੇ ਸੜਕਾਂ ਨੇ ਉਹਨਾਂ ਦੇ ਉੱਤੇ ਨਾਕੇ ਵੀ ਜਿਹੜੇ ਆ ਜੀ ਉਹ ਇਹ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹ ਲਾਉਂਦੇ ਨੇ ਜੀ ਆਪੋ ਆਪਣੇ ਨਾਕੇ, ਤਾਂ ਕਿ ਜਿਹੜੀ ਨਜਾਇਜ਼ ਸ਼ਰਾਬ ਹੈ ਉਹਦੇ ਵਾਸਤੇ ਹਰੇਕ ਬੰਦੇ ਦੀ ਤਲਾਸ਼ੀ ਜਿਹੜੀ ਆ ਜੀ ਇਹ ਲੈਂਦੇ ਨੇ। ਇਹ ਹੁਣ ਸੰਗਰੂਰ ਦੇ ਪਿੰਡ ਝਨੇੜੀ ਦੇ ਵਿੱਚ ਇੱਕ ਦਲਿਤ ਨੌਜਵਾਨ ਆ ਜੀ, ਉਹਦੀ ਮੌਤ ਜਿਹੜੀ ਆ ਜੀ ਉਹ ਬੜੇ ਭੇਦ ਭਰੇ ਢੰਗ ਦੇ ਨਾਲ ਹੋਈ ਆ। ਉਹਦੇ ਮਾਪੇ ਕਹਿੰਦੇ ਆ ਕਿ ਅਸੀਂ ਤਾਂ ਮੋਟਰਸਾਈਕਲ ਲੈਣ ਗਏ ਸੀ, ਮੁੰਡਾ ਜਿਹੜਾ ਪਿੱਛੇ ਆਉਂਦਾ ਸੀ, ਜਦੋਂ ਨਾ ਆਇਆ ਜਿਹੜੀ ਸ਼ਾਮ ਪਈ ਤੋਂ ਫੋਨ ਕੀਤਾ ਤਾਂ ਕਿਸੇ ਪੁਲਿਸ ਵਾਲੇ ਨੇ ਫੋਨ ਚੁੱਕਿਆ ਕਿ ਉਹਦਾ ਐਕਸੀਡੈਂਟ ਹੋ ਗਿਆ। ਉਹ ਕਹਿੰਦੇ ਜੀ ਉਹਨੂੰ ਹਸਪੀਟਲ ਦਾਖਲ ਕਰਵਾਇਆ, ਉੱਥੋਂ ਜਿਹੜਾ PGI ਲਿਜਾ ਰਹੇ ਸੀ ਕਿ ਰਸਤੇ ਦੇ ਵਿੱਚ ਮੌਤ ਹੋ ਗਈ। ਹੁਣ ਉਹਦੇ ਜਿਹੜੇ ਮਾਪੇ ਨੇ ਉਹ ਇਹ ਕਹਿੰਦੇ ਨੇ ਕਿ ਉਹਨੂੰ ਸ਼ਰਾਬ ਦੇ ਠੇਕੇਦਾਰਾਂ ਨੇ ਕੁੱਟਿਆ ਕਿਉਂਕਿ ਉਹ ਨਜਾਇਜ਼ ਸ਼ਰਾਬ ਦਾ ਪਹਿਲਾਂ ਧੰਦਾ ਕਰਦਾ ਸੀਗਾ। ਉਹਦੇ ਕੋਲ ਫੇਰ ਜਿਹੜਾ ਜੀ ਇਹ ਧੰਦਾ ਕਰਵਾਉਣ ਦੀ ਕੋਸ਼ਿਸ਼ ਸੀ, ਜਿਹਨੇ ਇਹ ਕਿਹਾ ਸੀਗਾ ਕਿ ਹੁਣ ਮੈਂ ਇਹ ਕੰਮ ਨਹੀਂ ਕਰਨਾ, ਜਿਹਦੇ ਕਰਕੇ ਉਹਨੂੰ ਜਿਹੜਾ ਸੀ ਅਗਵਾ ਕਰ ਲਿਆ ਗਿਆ, ਕੁੱਟਿਆ ਮਾਰਿਆ ਗਿਆ। ਜਦੋਂ ਜ਼ਿਆਦਾ ਸੱਟਾਂ ਲੱਗ ਗਈਆਂ ਤੇ ਉਹਨੂੰ ਥਾਣੇ ਜਿਹੜਾ ਸੀ ਉਹ ਸੁੱਟ ਕੇ ਭੱਜ ਗਏ। ਹੁਣ ਇਹ ਜਿਹੜਾ ਵਿਅਕਤੀ ਜਿਹਦੀ ਡੈਥ ਹੋ ਗਈ ਆ ਉਹਦਾ ਸੰਸਕਾਰ ਕਰਨ ਤੋਂ ਇਨਕਾਰੀ ਨੇ ਉਹਦੇ ਮਾਪੇ ਤੇ ਪਿੰਡ ਵਾਲੇ। ਉਹ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਕਤਲ ਦਾ ਮੁਕੱਦਮਾ ਦਰਜ ਨਹੀਂ ਹੁੰਦਾ ਉਨੀ ਦੇਰ ਤੱਕ ਉਹ ਇਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਨਹੀਂ ਕਰਨਗੇ। ਇਹ ਜਿਹੜਾ ਜੀ ਮਾਮਲਾ ਹੈ ਉਹ ਅਗਵਾ ਦਾ ਦਰਜ ਕੀਤਾ, ਪਰ ਪਿੰਡ ਵਾਲੇ ਤੇ ਉਹਦੇ ਮਾਪੇ ਕਹਿੰਦੇ ਆ ਕਿ ਅਗਵਾ ਵਾਲਾ ਮਾਮਲਾ ਨਹੀਂ ਉਹਨਾਂ ਨੂੰ ਚਾਹੀਦਾ, ਸ਼ਰਾਬ ਦੇ ਠੇਕੇਦਾਰਾਂ ਦੇ ਖਿਲਾਫ ਕਤਲ ਦਾ ਮਾਮਲਾ ਜਿਹੜਾ ਜੀ ਉਹ ਚਾਹੀਦਾ। ਇਹ ਤਕਰੀਬਨ ਹਰ ਹਫ਼ਤੇ ਇੱਕ ਐਵਰੇਜ ਜਿਹੜੀ ਆ ਜੀ ਉਹ ਹੋ ਗਈ ਆ। ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹ ਕਿਤੇ ਨਾ ਕਿਤੇ ਕੁੱਟ ਕੇ ਜਿਹੜਾ ਜੀ ਉਹ ਮਾਰ ਦਿੰਦੇ ਨੇ। ਭੀਮ ਕਾਂਡ ਕਿਸੇ ਨੂੰ ਭੁੱਲਿਆ ਥੋੜੀ ਆ ਜੀ, ਉਹ ਵੀ ਇਹੋ ਜਿਹਾ ਹੀ ਕਾਂਡ ਸੀਗਾ, ਉਹਦੇ ਤੋਂ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਨਿਕਲਿਆ ਹੋਇਆ ਔਰ ਕੰਟੀਨਿਊਸ ਜਾਰੀ ਹੈ ਜੀ। ਜੀ ਥੱਪੜ ਕਾਂਡ ਕੈਪਟਨ ਅਮਰਿੰਦਰ ਦੇ ਲਈ ਬਣ ਰਿਹਾ ਮੁਸੀਬਤ। ਐਕਚੁਅਲੀ ਜੀ ਜਿਹੜਾ ਇਹ ਹੋਇਆ ਸੀਗਾ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਜਿੱਥੇ ਕਿ ਝੋਨੇ ਦੇ ਵਾਸਤੇ ਜਿਹੜਾ ਸੀਗਾ ਜੀ ਇਹ ਗਏ ਸਨ ਕਾਂਗਰਸੀ ਪੈਸਾ ਦਿਵਾਉਣ ਦੇ ਵਾਸਤੇ, ਮਾਫ ਕਰਨਾ ਜਿਹੜਾ ਗੰਨੇ ਦਾ ਬਕਾਇਆ ਉਹਦੇ ਵਾਸਤੇ, ਔਰ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਵੱਲੋਂ ਜਿਹੜਾ ਮਾਰਿਆ ਗਿਆ ਥੱਪੜ ਸੀਗਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਮੁਸੀਬਤ ਦਾ ਇੱਕ ਕਾਰਨ ਬਣ ਰਿਹਾ। ਜਿਹੜੀ ਕਾਂਗਰਸ ਦੇ ਵਿੱਚ ਜਿਹੜਾ ਜੀ ਕੈਪਟਨ ਵਿਰੋਧੀ ਖੇਮਾ ਉਹ ਇਹਨੂੰ ਹਵਾ ਦੇ ਰਿਹਾ ਕਾਫੀ। ਜਿਹੜੇ ਵੀਰ ਦਵਿੰਦਰ ਸਿੰਘ ਹੋਰੀ ਨੇ ਜਿਹੜੇ ਕਾਂਗਰਸ ਦੇ ਵਿੱਚੋਂ ਕੱਢੇ ਹੋਏ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਦੋਂ ਮੈਂ ਇੱਕ ਲੇਖ ਜਿਹੜਾ ਲਿਖ ਦਿੱਤਾ ਸੀਗਾ ਅਖਬਾਰ ਦੇ ਵਿੱਚ ਤੇ ਉਹ ਕਾਰਨ ਬਣ ਗਿਆ ਮੈਨੂੰ ਕਾਂਗਰਸ ਦੇ ਵਿੱਚੋਂ ਕੱਢਣ ਦਾ। ਉਹ ਕਹਿੰਦੇ ਇਹਦੇ ਸੰਬੰਧੀ ਜਿਹੜੀ ਕਮੇਟੀ ਬਣਾਈ ਗਈ ਸੀਗੀ ਉਹ ਕਮੇਟੀ ਦੇ ਮੁਖੀ ਸਨ ਸੁਖਜਿੰਦਰ ਸਿੰਘ ਰੰਧਾਵਾ। ਉਹ ਕਹਿੰਦੇ ਮੈਂ ਤਾਂ ਕਿਸੇ ਨੂੰ ਥੱਪੜ ਨਹੀਂ ਸੀ ਮਾਰਿਆ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਥੱਪੜ ਮਾਰਿਆ ਵੀ ਤੇ ਜਿਹੜਾ ਇਹ ਸਾਰੇ ਦਾ ਸਾਰਾ ਵੀਡੀਓ ਦੇ ਵਿੱਚ ਜਿਹੜਾ ਉਹ ਕੈਦ ਵੀ ਹੋ ਗਿਆ। ਉਹ ਕਹਿੰਦੇ ਅਜੇ ਕਿਹੋ ਜਿਹੇ ਸਬੂਤਾਂ ਦੀ ਜਿਹੜੀ ਆ ਜੀ ਉਹ ਲੋੜ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਜਿਹੜੇ ਕਿ ਆਪਣੇ ਖਾਸਮ ਖਾਸ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਐਕਸ਼ਨ ਜਿਹੜਾ ਜੀ ਉਹ ਕੋਈ ਵੀ ਕਿਉਂ ਨਹੀਂ ਲੈ ਰਹੇ। ਉਹਨਾਂ ਨੇ ਕਿਹਾ ਜਾਂ ਤਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਜੀ ਉਹਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਜਾਂ ਫਿਰ ਉਹਨਾਂ ਨੂੰ ਵੀ ਜਿਹੜਾ ਜੀ ਵਾਪਸ ਕਾਂਗਰਸ ਦੇ ਵਿੱਚ ਲੈ ਲਿਆ ਜਾਵੇ। ਇਹ ਜਿਹੜਾ ਵਿਵਾਦ ਹੈ ਜੀ ਆਈ ਥਿੰਕ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਭਖੂਗਾ, ਭਖਣ ਦੇ ਜਿਹੜਾ ਜੀ ਉਹ ਆਸਾਰ ਨੇ। ਇੱਕ ਤੋਂ ਬਾਅਦ ਦੂਸਰੀ ਜਿਹੜੀ ਕੰਟਰੋਵਰਸੀ ਆ ਉਹਦੇ ਵਿੱਚ ਕਾਂਗਰਸ ਜਿਹੜੀ ਆ ਉਹ ਘਿਰਦੀ ਜਾ ਰਹੀ ਹੈ, ਜਿਹਦਾ ਗ੍ਰਾਫ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਡਾਊਨ ਹੈ। ਔਰ ਇਹ ਜਿਹੜਾ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕਿ ਸਾਰੇ ਵਿਵਾਦ ਨੇ ਉਹਨਾਂ ਨੂੰ ਪਾਸੇ ਕਰਕੇ ਲੋਕਾਂ ਨੂੰ ਜਿਹੜਾ ਜੀ ਉਹ ਬਿਜ਼ੀ ਕੀਤਾ ਜਾਵੇ, ਪਰ ਬਿਜ਼ੀ ਕਰਦਿਆਂ ਕਰਦਿਆਂ ਆਹ ਜਿਹੜੀ ਹੈ ਜੀ ਉਹ ਮੁਸ਼ਕਿਲ ਆਣ ਬਣੀ ਹੈ ਜੀ। ਜੀ ਜੀ
ਅੱਗੇ ਵਧਦੇ ਹਾਂ। ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਆਪਣੀ ਟੀਮ ਦੇ ਮਦਦ ਦੇ ਨਾਲ ਇੱਕ ਪਿੰਡ ਦੇ ਵਿੱਚ ਇੱਕ ਦਿਨ ਦੇ ਵਿੱਚ ਸੀਵਰੇਜ ਪਵਾਇਆ। ਐਕਚੁਅਲੀ ਜੀ ਜਿਹੜੀਆਂ ਸਰਕਾਰੀ ਜਿਹੜੇ ਕੰਮਕਾਰ ਨੇ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਜੀ, ਕਿਉਂਕਿ ਇਹ ਹਵਾ ਦੇ ਤੌਰ ਦੇ ਉੱਤੇ ਜਿਹੜਾ ਜੀ ਕ੍ਰੀਏਟ ਕਰਦੇ ਨੇ ਕਿ ਸੀਵਰੇਜ ਜਿਹੜਾ ਪੈਣਾ, ਔਰ ਸਾਲਾਂ ਬੱਧੀ ਜਿਹੜਾ ਉਹ ਕੰਮ ਚੱਲਦਾ ਰਹਿੰਦਾ। ਗਲੀਆਂ ਨਾਲੀਆਂ ਜਿਹੜੀਆਂ ਜੀ ਉਹ ਪੁੱਟ ਕੇ ਕਈ ਉਹਦੇ ਵਿੱਚ ਜਿਹੜਾ ਉਹ ਡਿੱਗਦੇ ਨੇ। ਪਰ ਇਹ ਜਿਹੜਾ ਜੀ ਜਲੰਧਰ ਦੇ ਨੇੜੇ ਇੱਕ ਪਿੰਡ ਜਿਹੜਾ ਜੀ ਪੈਂਦਾ ਜਲਾਲਪੁਰ ਖੁਰਦ, ਇਹਦੇ ਵਿੱਚ ਇੱਕੋ ਦਿਨ ਦੇ ਵਿੱਚ ਜਿਹੜਾ ਜੀ ਸੀਵਰੇਜ ਪਾਇਆ ਗਿਆ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਟੀਮ ਦੇ ਵੱਲੋਂ। ਐਕਚੁਅਲੀ ਇਹ ਜੀ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸੀਵਰੇਜ ਪਾਇਆ ਗਿਆ। ਪੈਸਾ ਜਿਹੜਾ ਲੱਗਿਆ ਜੀ ਉਹ ਬੜਾ ਥੋੜਾ ਜਿਹਾ ਪੈਸਾ ਜਿਹੜਾ ਇਹਦੇ ਉੱਤੇ ਖਰਚ ਹੋਇਆ, ਔਰ ਜਿਹੜਾ ਇਹਦੇ ਜਿਹੜਾ ਪ੍ਰਵਾਸੀ ਲੋਕ ਨੇ ਜੀ ਪੰਜਾਬੀ, ਉਹਨਾਂ ਨੇ ਇਹ ਪੈਸਾ ਜਿਹੜਾ ਉਹ ਇਕੱਠਾ ਕਰਕੇ ਦਿੱਤਾ। ਉਹਨੇ ਇੱਕੋ ਦਿਨ ਦੇ ਵਿੱਚ ਸਾਰੀਆਂ ਜਿਹੜੀਆਂ ਪਾਈਪਾਂ ਸੀ ਪਾਤੀਆਂ, ਪੂਰੇ ਪਿੰਡ ਨੇ ਇਹਦੇ ਵਿੱਚ ਨਾਲ ਜਿਹੜਾ ਜੀ ਉਹ ਸਾਥ ਦਿੱਤਾ। ਬੱਚਿਆਂ ਤੱਕ ਜਿਹੜੇ ਸੀਗੇ ਜੀ ਉਹ ਇਸ ਸੀਵਰੇਜ ਪਾਉਣ ਦੇ ਕੰਮ ਦੇ ਵਿੱਚ ਸਵੇਰੇ 7 ਵਜੇ ਤੋਂ ਜੁਟੇ ਤੇ ਸ਼ਾਮ ਦੇ ਤਕਰੀਬਨ 7 ਵਜੇ ਨੂੰ ਜਿਹੜਾ ਕੰਮ ਸੀਗਾ ਪਾਈਪਾਂ ਪਾਉਣ ਦਾ ਉੱਤੇ ਮਿੱਟੀ ਪਾ ਕੇ ਮੁਕੰਮਲ ਜਿਹੜਾ ਉਹ ਕਰ ਦਿੱਤਾ ਗਿਆ। ਹੁਣ ਜਿਹੜਾ ਜੀ ਹੋਦੀਆਂ ਬਣਾ ਕੇ ਜਿਹੜੇ ਕਨੈਕਸ਼ਨ ਨੇ ਉਹ ਦਿੱਤੇ ਜਾ ਰਹੇ ਨੇ। ਇਹ ਦੇਸੀ ਤਰੀਕਾ ਹੈ ਜਿਹੜਾ ਸੀਚੇਵਾਲ ਮਾਡਲ ਜਿਹਨੂੰ ਕਹਿੰਦੇ ਨੇ, ਜਿਹਨੂੰ ਕਿ ਦਿੱਲੀ ਨੇ ਵੀ ਹੁਣ ਅਪਣਾਇਆ ਤੇ ਜਿਹਨੂੰ ਭਾਰਤੀ ਸਰਕਾਰ ਨੇ ਵੀ ਹੁਣ ਜਿਹੜਾ ਜੀ ਉਹ ਅਪਣਾਇਆ। ਪਰ ਪੰਜਾਬ ਨੇ ਇਸ ਜਿਹੜਾ ਜੀ ਮਾਡਲ ਆ ਇਹਨੂੰ ਨਹੀਂ ਅਪਣਾਇਆ। ਇਹਦੇ ਵਿੱਚ ਜਿਹੜਾ ਪਾਣੀ ਆ ਉਹਨੂੰ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਹੈ ਉਹਨੂੰ ਇੱਕ ਜਗ੍ਹਾ ਇਕੱਠਾ ਕਰਕੇ ਉੱਥੋਂ ਸਾਫ਼ ਕਰਕੇ ਅੱਗੋਂ ਫਸਲਾਂ ਦੇ ਵਾਸਤੇ ਵਰਤਿਆ ਜਾਂਦਾ, ਜਿਹਦੇ ਨਾਲ ਔਰਗੈਨਿਕ ਫਸਲਾਂ ਵੀ ਜਿਹੜੀਆਂ ਜੀ ਉਹ ਤਿਆਰ ਹੁੰਦੀਆਂ ਨੇ ਤੇ ਪੰਜਾਬ ਜਿਹੜਾ ਪਿੰਡ ਆ ਜੀ ਉਹਦੇ ਵਿੱਚੋਂ ਗੰਦ ਵੀ ਜਿਹੜਾ ਉਹ ਮੁੱਕਦਾ। ਪਰ ਕਿਉਂਕਿ ਸੀਵਰੇਜ ਦੇ ਉੱਤੇ ਕਰੋੜਾਂ ਰੁਪਈਆ ਜਿੱਥੇ ਖਰਚ ਹੋਣਾ ਹੁੰਦਾ, ਉੱਥੇ ਇਹ ਸਿਰਫ 18 ਲੱਖ ਰੁਪਈਏ ਦੇ ਨਾਲ ਜਿਹੜਾ ਜੀ ਉਹ ਪਾ ਦਿੱਤਾ ਪਿੰਡ ਦੇ ਵਿੱਚ। ਇਸ ਕਰਕੇ ਇਸ ਮਾਡਲ ਨੂੰ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਨਹੀਂ ਅਪਣਾਇਆ ਜਾ ਰਿਹਾ। ਉਹਦਾ ਕਾਰਨ ਤੁਸੀਂ ਜਾਣਦੇ ਹੀ ਹੋ ਜੀ ਕਿ ਕਿਤੋਂ ਨਾ ਕਿਤੋਂ ਫਿਰ ਜਿਹੜਾ ਜੀ ਫੰਡਿੰਗ ਵਗੈਰਾ ਉਹ ਕਿਵੇਂ ਆਸੇ ਪਾਸੇ ਜਿਹੜੀ ਆ ਉਹ ਹੋਊਗੀ। ਆਈ ਥਿੰਕ ਇਹ ਮਾਡਲ ਜਿਹੜਾ ਜੀ ਉਹਨੂੰ ਜੇ ਦਿੱਲੀ ਅਪਣਾ ਸਕਦੀ ਆ, ਜੇ ਇਹਨੂੰ ਜਿਹੜਾ ਜੀ ਮੁਲਕ ਜਿਹੜਾ ਉਹ ਅਪਣਾ ਸਕਦਾ, ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਲਾਗੂ ਹੋ ਰਿਹਾ, ਇਹ ਸਵਾਲ ਹੈ ਜੀ ਵੱਡਾ। ਜੀ ਜੀ ਅੱਗੇ ਵਧਦੇ ਹਾਂ। ਚੰਡੀਗੜ੍ਹ ਦਾ ਇੱਕ ਹਾਈਟੈਕ ਚੋਰ ਪੁਲਿਸ ਅੜਿੱਕੇ। ਐਕਚੁਅਲੀ ਜੀ ਇੱਥੇ ਜਦੋਂ ਤੁਸੀਂ ਜਾਂਦੇ ਹੋ, ਪਹਿਲਾਂ ਤਾਂ ਹੁੰਦਾ ਸੀਗਾ ਕਿ ਸ਼ਨੀਚਰਵਾਰ ਨੂੰ ਚਿੱਟੇ ਕੱਪੜਿਆਂ ਵਾਲੇ ਬੜੇ ਦੀਂਦੇ ਸਨ, ਡੋਲਣਾ ਲੈ ਕੇ ਜਿਹੜਾ ਤੁਹਾਡੇ ਮੂਹਰੇ ਕਰਦੇ ਨੇ ਤੇ ਲੋਕ ਜਿਹੜਾ ਸਿੱਕਾ ਉਹਦੇ ਵਿੱਚ ਪਾ ਕੇ ਸਮਝਦੇ ਨੇ ਲਓ ਜੀ ਸਾਡਾ ਸ਼ਨੀਚਰਵਾਰ ਜਿਹੜਾ ਉਹ ਟਲ ਗਿਆ। ਇਹ ਇੱਕ ਜਿਹੜਾ ਜੀ ਮੰਦਿਰ ਬਣਾਈ ਬੈਠਾ ਸੀਗਾ ਇੱਥੇ ਪੰਚਕੂਲਾ ਦੇ ਵਿੱਚ, ਸ਼ਨੀਵਾਰ ਦਾ ਜਿਹੜਾ ਮੰਦਿਰ ਸੀਗਾ, ਔਰ ਇਹਦਾ ਨਾਮ ਜਿਹੜਾ ਜੀ ਰਵੀ ਦੱਸਿਆ ਜਾਂਦਾ। ਪੁਜਾਰੀ ਦੇ ਤੌਰ ਦੇ ਉੱਤੇ ਇਹ ਫੇਮਸ ਆ ਜੀ ਉਸ ਏਰੀਏ ਦੇ ਵਿੱਚ। ਪੁਜਾਰੀ ਇਸ ਕਰਕੇ ਕਿਉਂਕਿ ਉਹਨੇ ਮੰਦਿਰ ਜਿਹੜਾ ਜੀ ਉਹ ਬਣਾਇਆ ਹੋਇਆ ਸ਼ਨੀਵਾਰ ਦਾ। ਇਹ ਲੋਕਾਂ ਦੇ ਘਰਾਂ ਦੇ ਵਿੱਚ ਵੱਡੀਆਂ ਕੋਠੀਆਂ ਦੇ ਵਿੱਚ ਜਿਹੜਾ ਜੀ ਸ਼ਨੀਵਾਰ ਦੀ ਉਗਰਾਹੀ ਕਰਨ ਜਾਂਦਾ ਸੀਗਾ, ਉੱਥੋਂ ਰੇਕੀ ਜਿਹੜੀ ਆ ਉਹ ਕਰ ਲੈਂਦਾ ਸੀਗਾ। ਤੁਹਾਨੂੰ ਯਾਦ ਹੋਣਾ ਕਿ ਪ੍ਰਸਿੱਧ ਬਿਜ਼ਨਸਮੈਨ ਇੱਕ PS ਛਤਵਾਲ ਦੀ ਕੋਠੀ ਦੇ ਵਿੱਚ ਚੋਰੀ ਹੋਈ ਸੀ। ਇਹਦੇ ਬਾਰੇ ਇਹ ਕਿਹਾ ਗਿਆ ਸੀਗਾ ਕਿ ਜਦੋਂ ਇਹਦੇ ਵਿੱਚ ਸਾਰੇ ਕੈਮਰੇ ਲੱਗੇ ਹੋਏ ਨੇ, ਫਿਰ ਚੋਰ ਜਿਹੜਾ ਜੀ ਉਹ ਚੋਰੀ ਕਿਵੇਂ ਕਰ ਗਿਆ, ਕੈਮਰਿਆਂ ਦੇ ਵਿੱਚ ਕਿਉਂ ਨਹੀਂ ਆਇਆ। ਅਸਲ ਦੇ ਵਿੱਚ ਉਹ ਵੀ ਇਹਦੀ ਜਿਹੜੀ ਆ ਜੀ ਤਕਨੀਕ ਦੱਸੀ ਦੀ ਆ। ਇਹ ਸ਼ੀਸ਼ਾ ਤੋੜਦਾ ਨਹੀਂ, ਚੁੱਪ ਕਰਕੇ ਜਿਹੜਾ ਸ਼ੀਸ਼ਾ ਲਾਉਂਦਾ ਸੀਗਾ ਕੋਠੀ 'ਚ ਵੜ ਜਾਂਦਾ ਸੀਗਾ। ਇੱਕ ਰਾਤ ਦੇ ਵਿੱਚ ਦੋ ਕੋਠੀਆਂ, ਤਿੰਨ ਕੋਠੀਆਂ ਦੇ ਵਿੱਚ ਜਿਹੜਾ ਉਹ ਹੱਥ ਫੇਰ ਜਾਂਦਾ ਸੀਗਾ। ਕਿਸੇ ਇੱਕ ਕੈਮਰੇ ਦੇ ਵਿੱਚ ਇਹਦੀ ਜਿਹੜੀ ਇਹਦੀ ਥੋੜ੍ਹੀ ਬਹੁਤੀ ਜਿਹੜੀ ਦਿਖਾਈ ਦਿੱਤੀ ਕਿ ਇਹਦੀ ਜਿਹੜਾ ਜੀ ਉਹ ਸਰੀਰਕ ਬਣਤਰ ਕਿਹੋ ਜਿਹੀ ਆ। ਉਹ ਤੋਂ ਪਹੁੰਚਦੀ ਹੋਈ ਜਿਹੜੀ ਚੰਡੀਗੜ੍ਹ ਦੀ ਪੁਲਿਸ ਆ, ਉਹਨੇ ਇਹਨੂੰ ਅਰੈਸਟ ਜਿਹੜਾ ਜੀ ਕਰ ਲਿਆ। 1 ਕਰੋੜ ਰੁਪਈਏ ਦੇ ਗਹਿਣੇ ਗੱਟੇ ਜਿਹੜੇ ਆ ਜੀ ਇਹਦੇ ਕੋਲੋਂ ਮਿਲੇ ਨੇ। ਇਹਨੇ ਮੰਨਿਆ ਜੀ ਕਿ 2-2, 3-3 ਚੋਰੀਆਂ ਇੱਕ ਦਿਨ ਦੇ ਵਿੱਚ ਕੀਤੀਆਂ। ਜਿਹੜੀ PS ਛਤਵਾਲ ਦੇ ਘਰ ਦੇ ਵਿੱਚੋਂ 50 ਲੱਖ ਦੇ ਗਹਿਣੇ ਜਿਹੜੇ ਲੈ ਗਿਆ ਸੀਗਾ, ਉਹ ਵੀ ਇਹਦੇ ਕੋਲੋਂ ਜਿਹੜੇ ਆ ਜੀ ਉਹ ਬਰਾਮਦ ਕੀਤੇ ਗਏ ਨੇ। ਇਹਦੀ ਜਿਹੜੀ ਕੋਠੀ ਆ ਪੰਚਕੂਲਾ ਦੇ ਵਿੱਚ, ਸੂਰਜਪੁਰ ਦੇ ਵਿੱਚ ਜਿਹੜੀ ਇਹਨੇ ਕੋਠੀ ਬਣਾਈ ਹੋਈ ਆ, 50 ਲੱਖ ਰੁਪਈਏ ਦੀ ਕੀਮਤ ਦਾ ਮਕਾਨ ਜਿਹੜਾ ਜੀ ਇਹਨੇ ਬਣਾਇਆ ਹੋਇਆ ਤੇ 10 ਦੀ ਇਸੇ ਹੀ ਕਿਰਤ ਦੇ ਵਿੱਚੋਂ ਜਿਹੜਾ ਜੀ ਉਹਦੇ ਉੱਤੇ ਲਾਉਂਦਾ ਸੀਗਾ। ਹੁਣ ਪੁਲਿਸ ਨੇ ਜਿਹੜਾ ਜੀ ਉਹ ਉੜਿੱਕੇ ਚੜ ਗਿਆ। ਜੀ ਧਰਮਵੀਰ ਗਾਂਧੀ ਹੁਣਾਂ ਦਾ ਇੱਕ ਬਿਆਨ ਆਇਆ ਵੀ ਰੂਸੀਆਂ ਨੂੰ ਮਨਾਉਣਾ ਲੀਡਰਸ਼ਿਪ ਦਾ ਫਰਜ਼। ਬਿਆਨ ਤਾਂ ਉਹਨਾਂ ਦੇ ਜਿਹੜੇ ਜੀ ਆ ਰਹੇ ਆ, ਪਰ ਲੀਡਰਸ਼ਿਪ ਦੇ ਬਾਰੇ ਦੇ ਵਿੱਚ ਇੰਨਾ ਕੁ ਜਿਹੜਾ ਜੀ ਉਹ ਬੋਲ ਚੁੱਕੇ ਹੋਏ ਨੇ। ਲੀਡਰਸ਼ਿਪ ਉਹਨਾਂ ਕੋਲੇ ਵਾਪਸ ਜਿਹੜਾ ਜੀ ਉਹ ਆਊਗੀ ਉਹਨਾਂ ਨੂੰ ਮਨਾਉਣ ਦੇ ਵਾਸਤੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੀ ਹੈ। ਕਿਉਂਕਿ ਸ਼ਾਇਦ ਡਾਕਟਰ ਗਾਂਧੀ ਹੋਰੀ ਬਹੁਤ ਅੱਗੇ ਜਿਹੜਾ ਜੀ ਉਹ ਲੰਘ ਗਏ ਹੋਏ ਨੇ ਇਸ ਮਸਲੇ ਦੇ ਵਿੱਚ। ਬਾਕੀ ਸਿਆਸਤ ਦੇ ਵਿੱਚ ਕਦੀ ਵੀ 2+2 ਜਿਹੜੇ ਉਹ 4 ਨਹੀਂ ਹੁੰਦੇ। ਕਈ ਵਾਰੀ 2+2 0 ਵੀ ਹੋ ਜਾਂਦੀ ਹੈ ਤੇ ਕਈ ਵਾਰੀ 2+2 200 ਵੀ ਬਣ ਜਾਂਦੇ ਆ। ਇਸ ਕਰਕੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਪੋਸੀਬਲ ਨਹੀਂ ਹੈ,
ਪਰ ਆਈ ਥਿੰਕ ਜਿਸ ਤਰੀਕੇ ਦੇ ਨਾਲ ਉਹ ਪਿਛਲੇ ਦਿਨਾਂ ਤੋਂ ਬੋਲਦੇ ਰਹੇ ਨੇ, ਜਿਸ ਲੈਵਲ ਦਾ ਜਿਹੜਾ ਜੀ ਉਹ ਬੋਲਦੇ ਰਹੇ ਨੇ, ਕਿ ਲੀਡਰਸ਼ਿਪ ਉਹਨਾਂ ਦੇ ਕੋਲੇ ਆਊਗੀ ਜਾਂ ਡਾਕਟਰ ਗਾਂਧੀ ਦੀ ਇੰਨੀ ਕੁ ਜ਼ਿਆਦਾ ਲੋੜ ਹੈ, ਇਹ ਸਵਾਲ ਹੈ ਜੀ। ਜੀ ਤੇ ਸੋਤੇ ਸੀਗੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਪਰਸੋਂ 5-6 ਬੈਠੇ ਸੀ ਯਾਰ ਕਿਧਰੇ, ਰਾਜਨੀਤੀ ਦੀ ਚੱਲ ਪਈ ਗੱਲ ਮੀਆਂ। ਪਰਸੋਂ 5-6 ਬੈਠੇ ਸੀ ਯਾਰ ਕਿਧਰੇ, ਰਾਜਨੀਤੀ ਦੀ ਚੱਲ ਪਈ ਗੱਲ ਮੀਆਂ। ਗਾਈ ਇੱਕ ਸੁਖਬੀਰ ਦੀ ਖੂਬ ਮਹਿਮਾ, ਹੋਈ ਹੋਰਾਂ ਦੇ ਕੋਲੋਂ ਨਹੀਂ ਚੱਲ ਮੀਆਂ। ਦੂਜਾ ਕੈਪਟਨ ਦੀ ਕਥਾ ਦੇ ਛੇੜ ਬੈਠਾ, ਲਾਹੀ ਉਹਦੀ ਵੀ ਹੋਰ ਨਾ ਖੱਲ ਮੀਆਂ। ਤੀਜਾ ਆਖਦਾ ਮੈਂ ਆਪ ਵਾਲਿਆਂ ਦੇ ਨਾਲ ਮਿਲ ਜਾਣਾ ਬਾਈ ਕੱਲ ਮੀਆਂ। ਲੱਗਦੀ ਸਹਿਮਤੀ ਜਦੋਂ ਹੈ ਹੋਣ ਵਾਲੀ, ਕਿਹਾ ਚੌਥੇ ਨੇ ਕਾਹਲੇ ਨਾ ਪਵੋ ਮੀਆਂ। ਲੱਗਦੀ ਸਹਿਮਤੀ ਜਦੋਂ ਹੈ ਹੋਣ ਵਾਲੀ, ਕਿਹਾ ਚੌਥੇ ਨੇ ਕਾਹਲੇ ਨਾ ਪਵੋ ਮੀਆਂ। ਖਾਨਾ ਜੰਗੀ ਹੁਣ ਉੱਥੇ ਵੀ ਹੋਈ ਜਾਂਦੀ, ਮੁੜ ਸੋਚ ਕੇ ਫੈਸਲੇ ਲਵੋ ਮੀਆਂ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।